ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਨਿਊਯਾਰਕ ਦਾ ਜਿੱਤ ਗਿਆ ਨਾ ਜ਼ਹਰਾਨ ਮਮਦਾਨੀ ਤੇ ਉਹਨੇ ਬੜੇ ਵੱਡੇ ਦਾਅਵੇ ਕੀਤੇ ਨੇ ਜੀ ਮੈਂ ਅਰਬਪਤੀਆਂ ਨੂੰ ਨੱਥ ਪਾਵਾਂਗਾ। ਪੈਣੀ ਪੂਣੀ ਉਹਨੂੰ ਕੋਈ ਨਹੀਂ ਉਹਦੇ ਕੋਲੋਂ, ਕਿਉਂਕਿ ਅਮਰੀਕਾ ਦੇ ਮਸਾਇਲ ਇਦੋਂ ਜ਼ਿਆਦਾ ਗਹਿਰੇ ਨੇ। ਅਸਲ ਮਸਲਾ ਇਹ ਵੇ ਕਿ ਪਹਿਲਾਂ ਅਮਰੀਕਾ ਦੁਨੀਆ ਦਾ 50% ਪੈਦਾਵਾਰ ਕਰਦਾ ਸੀ, ਹੁਣ 11% ਕਰਦਾ। 31% ਚੀਨ 'ਚ ਟੁਰ ਗਈ ਹੈ। ਅਤੇ ਜਦੋਂ ਅਮਰੀਕਾ ਦੀ ਜਿਹੜੀ ਮੈਸ਼ੀਅਤ ਉਹ 40 ਆਧਾਰ 'ਤੇ ਰਹੀ ਹੈ ਅਤੇ ਉਹਨੇ ਦਾਅਵੇ ਕੀਤੇ ਨੇ ਮੈਂ ਲੋਕਾਂ ਦਾ ਜਿਹੜਾ ਨਾ ਸਟੈਂਡਰਡ ਆਫ ਲਿਵਿੰਗ ਉੱਚਾ ਕਰ ਦਿਆਂਗਾ। ਅਤੇ ਉੱਚਾ ਕਰਨ ਵਾਸਤੇ ਅਮਰੀਕਾ ਨੂੰ ਇੱਕ ਪ੍ਰੋਡਕਟਿਵ ਸੁਸਾਇਟੀ ਬਣਾਉਣਾ ਪੈਣਾ ਦੁਬਾਰਾ ਤੋਂ। ਲੇਕਿਨ ਉਹ ਨਹੀਂ, ਉਹਦੀ ਉਹਨੇ ਗੱਲ ਹੀ ਨਹੀਂ ਕੀਤੀ। ਉਹਨੇ ਕਿਹਾ ਜੀ ਮੈਂ ਅਮੀਰਾਂ ਨੂੰ ਟੈਕਸ ਲਾਵਾਂਗਾ, ਅਤੇ ਅਮੀਰਾਂ ਨੂੰ ਟੈਕਸ ਲਾ ਕੇ ਬਹਰਹਾਲ ਉਹਦੇ ਉਹ ਦਾਅਵੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਜਿਵੇਂ ਇਮਰਾਨ ਖਾਨ ਨੇ ਪਾਕਿਸਤਾਨ 'ਚ ਦਾਅਵੇ ਕੀਤੇ ਸਨ। ਅਤੇ ਹੁਣ ਅਮਰੀਕਾ ਦੇ ਵਿੱਚ ਜਿਹੜੇ ਮਿਡਲ ਕਲਾਸ ਦੇ ਨੌਜਵਾਨ ਨੇ, ਜਿਹੜੇ ਅਮੀਰਾਂ ਤੋਂ ਪਰੇਸ਼ਾਨ ਸਨ, ਅਲੀਟ ਕਲਾਸ ਤੋਂ, ਉਹਨਾਂ ਨੇ ਉਹਨੂੰ ਵੱਡੇ ਪੈਮਾਨੇ 'ਤੇ ਵੋਟ ਦਿੱਤੇ ਨੇ। 4 ਸਾਲ ਬਾਅਦ ਉਂਝ ਹੀ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਪਾਣੀ 'ਚ ਉਹ। ਅਤੇ ਹਾਂਜੀ, ਇਮਰਾਨ ਖਾਨ 2011 ਚਾਹੁੰਦਾ ਸੀ ਕਿ 2023 ਦੇ ਵਿੱਚ ਜਿਹੜਾ ਨਾ ਇਮਰਾਨ ਖਾਨ ਦਾ ਸੀ 2011 'ਚ ਜਦੋਂ ਲਾਹੌਰ ਦੇ ਜਲਸਾ ਇਹਨੇ ਕੀਤਾ ਸੀ, ਅਤੇ ਇਹਨੇ ਕਿਹਾ ਜੀ 2023 ਦੇ ਵਿੱਚ ਲੋਕ ਪਾਕਿਸਤਾਨ ਨੌਕਰੀਆਂ ਲੈ ਕੇ ਆਉਣਗੇ। ਅਤੇ 2025 ਮੁੱਕ ਚੱਲਾ ਅਤੇ ਲੋਕ ਪਾਕਿਸਤਾਨ ਤੋਂ ਨੱਸਣ ਡੇ ਨੇ। ਅਤੇ ਇਮਰਾਨ ਖਾਨ ਨੇ ਸਾਨੂੰ ਲਾਰੇ ਲਾਏ ਸਨ। ਇਹਨੇ ਕਿਹਾ ਸੀ ਮੈਂ ਘੁੰਮਣ ਜਾਵਾਂਗਾ ਅਤੇ ਓਵਰਸੀਜ਼ ਪਾਕਿਸਤਾਨੀ ਪੈਸਿਆਂ ਦੀ ਬਾਰਿਸ਼ ਕਰ ਦੇਣਗੇ। ਮੈਂ ਦਰਖਤ ਲਾਵਾਂਗਾ ਮੁਲਕ ਦੇ ਵਿੱਚ, ਅਤੇ ਮੈਂ ਉਸ ਤੋਂ ਇਲਾਵਾ ਜਿਹੜਾ ਉਹ ਗਵਰਨਰ ਹਾਊਸ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਬਣਾ ਦਿਆਂਗਾ, ਪਾਰਕ ਬਣਾਵਾਂਗਾ ਪੂਰੇ ਮੁਲਕ ਦੇ ਵਿੱਚ, ਹਰ ਪਿੰਡ ਦੇ ਵਿੱਚ। ਕੋਈ ਵੀ ਇਹਨਾਂ 'ਚੋਂ ਕੰਮ ਹੋ ਨਹੀਂ ਸਕਿਆ। ਨਾ ਬਾਹਰੋਂ ਪੈਸੇ ਆ ਸਕੇ ਨੇ, ਨਾ ਪਾਰਕ ਬਣੇ ਨੇ, ਨਾ ਉਸ ਹਿਸਾਬ ਨਾਲ ਪੂਰੇ ਮੁਲਕ 'ਚ ਦਰਖਤ ਲੱਗ ਸਕੇ ਨੇ। ਸਿਰਫ KPK ਦੇ ਵਿੱਚ ਥੋੜ੍ਹੇ ਜਿਹੇ ਚਲੋ ਲੱਗੇ। ਅਤੇ ਯਾਨੀ ਵੱਡੇ ਦਾਅਵੇ ਕਰ ਛੜੇ ਜੀ 2023 'ਚ ਲੋਕ ਆਉਣਗੇ ਪਾਕਿਸਤਾਨ। ਅਤੇ ਜਦੋਂ ਲੋਕਾਂ ਨੇ ਕਿਉਂ ਆਉਣਾ ਸੀ ਪਾਕਿਸਤਾਨ? ਜਦੋਂ ਪਾਕਿਸਤਾਨ ਦੇ ਵਿੱਚ ਨੌਜਵਾਨ ਜ਼ਾਇਆ ਨੇ, ਨਿਜ਼ਾਮੇ ਤਲੀਮ ਨਹੀਂ ਬਦਲਿਆ ਗਿਆ, ਸਕਿੱਲਡ ਲੇਬਰ ਨਹੀਂ ਪੈਦਾ ਕੀਤੀ ਗਈ। ਚੀਨ ਨੇ ਕੋਈ ਦਾਅਵਾ ਨਹੀਂ ਕੀਤਾ, ਲੇਕਿਨ ਉਹ ਇਮਰਾਨ ਖਾਨ ਨੇ ਤਹਿਰੀਕੇ ਇਨਸਾਫ ਚਲਾਈ ਸੀ, ਤਹਿਰੀਕੇ ਇਲਮ ਨਹੀਂ ਚਲਾਈ, ਤਹਿਰੀਕੇ ਤਲੀਮ ਨਹੀਂ ਚਲਾਈ। ਅਤੇ ਉਹ ਤਹਿਰੀਕੇ ਇਨਸਾਫ ਉਹਨੇ ਸਾਨੂੰ ਕੀ ਇਨਸਾਫ ਦਿਵਾਉਣਾ ਸੀ? ਆਪ ਵਿਚਾਰਾ ਅੰਦਰ ਤੁੰਨਿਆ ਗਿਆ, ਠੀਕ ਹੈ। ਅਤੇ ਜਿਹੜੇ ਮੁੰਡਿਆਂ ਨੂੰ ਉਹਨੇ ਬੇਵਕੂਫ ਬਣਾਇਆ ਸੀ ਉਹ ਇਸ ਟਾਈਮ ਪਾਗਲ ਹੋ ਚੁੱਕੇ ਨੇ। ਉਹ ਜਿਹੜਾ ਬੰਦਾ ਗੱਲ ਕਰਦਾ, ਜਿਹੜਾ ਬੰਦਾ ਸਵਾਲ ਚੁੱਕਦਾ, ਉਹਨੂੰ ਖਾਣ ਨੂੰ ਪੈਂਦੇ ਨੇ, ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ। ਰਿਆਸਤ ਮਦੀਨਾ ਦਾ ਉਹਨੇ ਦਾਅਵਾ ਕਰਕੇ ਮੁੰਡੇ ਇੰਜ ਦੇ ਪਾਗਲ ਕਰ ਛੜੇ ਨੇ। ਇੱਕ ਉਹ ਪਠਾਨ ਨੇ ਜਿਹੜੇ ਉਹਦੇ ਪਿੱਛੇ ਪਾਗਲ ਹੋਏ ਨੇ, ਅਤੇ ਉਹ ਆਉਂਦੇ ਨੇ ਜੀ ਇਮਰਾਨ ਖਾਨ ਤੇ ਹੈ ਵੇ, ਅਤੇ ਨਹੀਂ ਤਾਂ ਪਾਕਿਸਤਾਨ ਹੀ ਕੋਈ ਨਹੀਂ। ਮਤਲਬ ਇਮਰਾਨ ਖਾਨ ਇੱਕ ਬੰਦਾ ਹੈ, ਪਾਕਿਸਤਾਨ 25 ਕਰੋੜ ਲੋਕਾਂ ਦਾ ਮੁਲਕ ਹੈ। ਫਿਰ ਉਹ ਨਾਲ ਉਹ ਗਾਲਾਂ ਵੀ ਕੱਢਦੇ ਨੇ ਪੰਜਾਬੀਆਂ ਨੂੰ। ਅਤੇ ਜਿਹੜੇ ਪੰਜਾਬੀ ਜਿਹੜੇ ਨੇ ਨਾ ਇਮਰਾਨ ਖਾਨ ਦੇ ਸਪੋਰਟਰ ਨੇ, ਉਹ ਚੁੱਪ ਕਰਕੇ ਗਾਲਾਂ ਖਾਂਦੇ ਨੇ, ਅਤੇ ਨਾਲ ਜਿਹੜਾ ਨਾ ਆਉਂਦੇ ਨੇ ਕਿ ਯਾਰ ਇਹ ਸਹੀ ਕਹਿ ਰਹੇ ਨੇ। ਜਦੋਂ ਉਹ ਇਮਰਾਨ ਖਾਨ ਦੀ ਹਮਾਇਤ ਦੇ ਵਿੱਚ ਪੰਜਾਬੀ ਕੌਮ ਨੂੰ ਵੀ ਬੁਰਾ ਕਹਿੰਦੇ ਨੇ, ਅਤੇ ਜਿਹੜੇ ਪੰਜਾਬੀ ਇਮਰਾਨ ਖਾਨ ਦੇ ਹਮਾਇਤੀ ਨੇ ਉਹ ਇਹ ਨਹੀਂ ਉਹਨਾਂ ਨੂੰ ਜਵਾਬ ਦਿੰਦੇ ਕਿ ਯਾਰ ਤੁਸੀਂ ਕੌਮ ਨੂੰ ਤਾਂ ਭੈੜਾ ਨਾ ਆਖੋ, ਤੁਸੀਂ ਚਲੋ ਠੀਕ ਹੈ ਸਿਆਸੀ ਅਸ਼ਰਾਫੀਆਂ ਨੂੰ ਭੈੜਾ ਆਖੋ, ਲੇਕਿਨ ਜਿਹੜਾ ਪੰਜਾਬੀ, ਕਿਉਂਕਿ ਉਹ ਜਿਹੜਾ ਵੇ ਨਾ ਪਸ਼ਤੂਨ ਕੌਮ ਪਰਸਤ, ਉਹਨੂੰ ਤਾਂ ਇੱਕ ਲਾਲੀਪਾਪ ਦਿੱਤਾ ਹੈ ਭਾਰਤ ਮਾਤਾ ਨੇ ਕਿ ਤੈਨੂੰ ਅਸੀਂ ਪਸ਼ਤੂਨਿਸਤਾਨ ਬਣਾ ਕੇ ਦਿਆਂਗੇ ਜੇ ਪਾਕਿਸਤਾਨ 'ਚ ਤੇਰੇ ਮਸਲੇ ਹੱਲ ਨਾ ਹੋਏ। ਅਤੇ ਉਹ ਤਾਂ ਵਿਚਾਰਾ ਪਸ਼ਤੂਨਿਸਤਾਨ ਦੇ ਵਿੱਚ ਗਾਲਾਂ ਕੱਢ ਦਿੰਦਾ ਨਾ ਪੰਜਾਬੀਆਂ ਨੂੰ। ਅਤੇ ਪੰਜਾਬੀ ਜਿਹੜਾ ਇਮਰਾਨ ਖਾਨ ਦੇ ਨਾਲ ਦਾ ਹਮਾਇਤੀ ਸੀ, ਉਹ ਫੌਜ ਤੋਂ ਵੀ ਮਾਯੂਸ ਹੋ ਗਿਆ, ਅਤੇ ਉਹਦੇ 'ਤੇ ਦੂਜੇ ਪਾਸੇ ਮਸ਼ਰਕ ਵਾਲੇ ਪਾਸੇ ਸਿੱਖ ਖਾਲਿਸਤਾਨ ਦਾ ਝੰਡਾ ਅਤੇ ਡੰਡਾ ਲੈ ਕੇ ਖਲੋਤੇ ਨੇ। ਉਹ ਵਿਚਾਰਾ ਤਾਂ ਪਾਕਿਸਤਾਨ ਤੋਂ ਬਾਹਰ ਵੀ ਨਹੀਂ ਜਾ ਸਕਦਾ, ਫੌਜ ਦੇ ਵੀ ਉਹ ਖਿਲਾਫ ਹੋ ਗਿਆ। ਹੁਣ ਉਹਨੂੰ ਸਮਝ ਹੀ ਨਹੀਂ ਆ ਰਹੀ, ਉਹਨੂੰ ਗਾਲਾਂ ਪੈ ਰਹੀਆਂ ਨੇ ਉਹਦੀ ਕੌਮ ਨੂੰ, ਉਹ ਚੁੱਪ ਕਰਕੇ ਜਿਹੜਾ ਨਾ ਗਾਲਾਂ ਵੀ ਖਾ ਰਿਹਾ ਅਤੇ ਇਮਰਾਨ ਖਾਨ ਦੀ ਹਮਾਇਤ ਕਰ ਰਿਹਾ। ਉਹਦੀ ਗੱਲ ਸਮਝੋ ਬਾਹਰ ਹੋ ਗਈ ਹੈ ਪੰਜਾਬੀ ਕੌਮ ਪਰਸਤ ਦੀ। ਪਰ ਜਿਹੜੇ ਵੀ ਇਮਰਾਨ ਖਾਨ ਦੇ ਹਮਾਇਤੀ ਨੇ, KPK ਦੇ ਵਿੱਚ ਗੌਰਮੈਂਟ ਯਾਰ ਸਹੇਲ ਫਰੀਦੀ ਹੈ। ਨਾ ਤਾਂ ਇਮਰਾਨ ਖਾਨ ਨੇ ਜਿਹੜੇ ਦਾਅਵੇ ਕੀਤੇ ਹਨ ਪੂਰੇ ਕਰ ਸਕੇ ਨੇ, ਨਾ ਮਮਦਾਨੀ ਕਰੇਗਾ। ਸਹੇਲ ਫਰੀਦੀ ਆ ਗਿਆ ਇਮਰਾਨ ਖਾਨ ਦਾ ਟਾਈਗਰ ਹੈ ਬੜਾ ਵੱਡਾ, ਉਹਨੂੰ ਕਹੋ KPK 'ਚ ਦਰਖਤ ਲਾ ਦੇਵੇ। ਉਹਨੂੰ ਕਿਹਨੇ ਰੋਕਿਆ? ਉਹਨੂੰ ਕਹੋ ਜਿਹੜਾ ਨਾ KPK ਦੇ ਵਿੱਚ ਜਿਹੜਾ ਗਰਾਊਂਡ ਬਣਾ ਦੇਵੇ, ਪਾਰਕ ਬਣਾ ਦੇਵੇ। ਉਹਨੂੰ ਕਹੋ ਨਿਜ਼ਾਮੇ ਤਲੀਮ ਬਦਲ ਕੇ ਮੁੰਡਿਆਂ ਨੂੰ ਸਕਿੱਲ ਸਿਖਾ ਦੇਵੇ, ਬੇਰੁਜ਼ਗਾਰੀ ਖਤਮ ਕਰ ਦੇਵੇ। ਰਿਆਸਤ ਮਦੀਨਾ ਸ਼ੇਰ ਸ਼ਾਹ ਸੂਰੀ ਨੂੰ ਆਉਂਦੇ ਨੇ 5 ਸਾਲ ਹੁਕੂਮਤ ਮਿਲੀ, ਉਹਨੇ ਬੜੇ ਰਫਾਈ ਕੰਮ ਕੀਤੇ, ਅਤੇ ਤੁਹਾਨੂੰ ਤਾਂ 10-12 ਸਾਲ ਹੁਕੂਮਤ ਹੋ ਗਈ ਹੈ। KPK ਦੇ ਵਿੱਚ ਯਾਰ 4-5 ਕਰੋੜ ਬੰਦੇ। KPK ਜਿਹੜਾ ਨਾ ਉਹ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਤੋਂ ਵੱਡਾ, ਯੂਰਪ ਦੇ ਬੜੇ ਮੁਲਕਾਂ ਤੋਂ ਵੱਡਾ ਹੈ। ਅਤੇ KPK ਨੂੰ ਤੁਸੀਂ ਇੱਕ ਮਾਡਲ ਬਣਾ ਦਿਓ ਰਿਆਸਤ ਮਦੀਨਾ ਦਾ, ਤੁਹਾਡਾ ਨੌਜਵਾਨ ਵਜ਼ੀਰੇ ਆਲਾ ਆਏ, ਅਤੇ ਤਾਂ ਕਿ ਪੂਰਾ ਮੁਲਕ ਉਹਨੂੰ ਫਾਲੋ ਕਰ ਲੇ। ਅਤੇ ਜਿਹੜੇ ਉਹ ਪੈਸਿਆਂ ਦੀ ਬਾਰਿਸ਼ ਹੋਣੀ ਸੀ ਓਵਰਸੀਜ਼ ਪਾਕਿਸਤਾਨੀ ਵੀ ਬਾਹਰ ਬਹਿ ਕੇ ਨਾ ਸਿਰਫ ਗਾਲਾਂ ਕੱਢ ਰਹੇ ਨੇ। ਤੁਹਾਡੇ ਕੋਲ ਜੀ ਇੰਨੇ ਅਰਬਾਂ ਡਾਲਰ ਨੇ, ਅਤੇ KPK 'ਚ ਘੱਲੋ। ਜਿਹੜੇ ਤੁਸੀਂ ਪੰਜਾਬ ਦੇ ਵੀ ਓਵਰਸੀਜ਼ ਹੋ, ਸਿੰਧ ਲਿਓ, ਜਾਓ KPK ਦੇ ਵਿੱਚ ਜਾ ਕੇ ਸਵਾਦ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਕਿਸਮ ਦੇ ਜਿਹੜੀਆਂ ਨੇ ਸੜਕਾਂ ਅਤੇ ਉੱਥੇ ਹੋਟਲ ਅਤੇ ਇੰਝ ਦੀਆਂ ਚੀਜ਼ਾਂ ਬਣਾਓ।
ਤੇ ਉੱਥੇ ਦਰਖਤ ਲਾਓ, ਉੱਥੇ ਨੋਟਾਂ ਦੀ ਬਾਰਿਸ਼ ਕਰੋ ਤਾਂ ਕਿ KPK ਠੀਕ ਹੋਈਏ, ਕਿ ਗਾਲਾਂ ਦੇ ਨਾਲ ਰਿਆਸਤ ਮਦੀਨਾ ਬਣਾਉਣੀ ਜੇ। ਤੇ ਇਹ ਜਿਹੜੇ ਹੁੰਦੇ ਨੇ ਨਾ ਪਾਪੂਲਿਸਟ ਲੀਡਰ ਜਿਨ੍ਹਾਂ ਨੂੰ ਆਉਂਦੇ, ਜਿਹੜੇ ਆਉਂਦੇ ਨੇ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਨੇ ਤੇ ਕੰਮ ਕੋਈ ਨਹੀਂ ਕਰਨਾ। ਗਰਾਊਂਡ ਦੇ ਵਿੱਚ ਆਪ ਹੀ ਉਹ ਇਮਰਾਨ ਖਾਨ ਆ ਰਿਹਾ ਸੀ ਬਾਜਵੇ ਹੋਰਾਂ ਦੇ ਸਿਰ ਤੇ, ਜਨਰਲ ਫੈਜ਼, ਜਨਰਲ ਬਾਜਵਾ, ਉਹਨਾਂ ਨੇ ਥੱਲਿਓਂ ਇਹਦੇ ਖਿੱਚੀ ਇਹਨਾਂ ਤੇ, ਅੱਜ ਵਿਚਾਰਾ ਅੰਦਰ ਹੈ, ਹੁਣ ਉਹ ਬਾਹਰ ਵੀ ਨਹੀਂ ਨਿਕਲ ਪਾ ਰਿਹਾ। ਤੇ ਤੁਹਾਨੂੰ ਤੇ ਚਾਹੀਦਾ ਸੀ, ਮਤਲਬ ਕੌਮਾਂ ਉਦੋਂ ਬਦਲਦੀਆਂ ਨੇ ਜਦੋਂ ਥੱਲਾ ਨਿਜ਼ਾਮ ਬਦਲ ਜੇ। ਜਿੰਜ ਚੀਨ ਨੇ ਇੱਕ ਇਲਮੀ ਰੈਵੋਲੂਸ਼ਨ ਲੈ ਕੇ ਆਂਦਾ, ਆਪਣੀ ਕੌਮ ਨੂੰ ਸਕਿੱਲ ਦਿੱਤੀ ਹੈ ਚੀਨੀ ਜ਼ਬਾਨ ਦੇ ਵਿੱਚ, ਉਹਨਾਂ ਨੂੰ ਦਾਅਵੇ ਕਰਨ ਦੀ ਜ਼ਰੂਰਤ ਨਹੀਂ ਪਈ, ਚੀਨ ਪੈਰਾਂ 'ਤੇ ਖਲੋ ਗਿਆ। ਤੁਸੀਂ KPK ਤੋਂ ਸ਼ੁਰੂ ਕਰ ਲਓ, KPK ਨੂੰ ਪੈਰਾਂ 'ਤੇ ਖਿਲਾਰ ਲਓ, ਤੇ ਤਾਂ ਕਿ ਪਾਕਿਸਤਾਨ ਦੇ ਵਿੱਚ ਇੱਕ ਤਬਦੀਲੀ ਦਾ ਆਗਾਜ਼ ਹੋਏ। ਔਰ ਉਹ ਪੈਰਾਂ 'ਤੇ ਖਿਲਾਰਨ ਦਾ ਕੀ ਹੈ ਕਿ ਜਿਹੜੇ ਪਸ਼ਤੋ ਬੋਲਣ ਵਾਲੇ ਨੇ ਉਹਨਾਂ ਨੂੰ ਤਾਂ ਅੰਗਰੇਜ਼ੀ ਬੜੀ ਮੁਸ਼ਕਲ, ਉਰਦੂ ਬੜੀ ਮੁਸ਼ਕਲ ਹੁੰਦੀ ਹੈ, ਉਹਨਾਂ ਵਿਚਾਰਿਆਂ ਕਿੱਥੇ ਅੰਗਰੇਜ਼ੀ ਸਿੱਖਣੀ ਹੈ। ਉਹਨਾਂ ਨੂੰ ਤੁਸੀਂ ਉਹਨਾਂ ਦੀ ਜ਼ੁਬਾਨ ਦੇ ਵਿੱਚ ਸਕਿੱਲ ਸਿਖਾਓ। ਵੱਡੇ ਪੈਮਾਨੇ ਦੇ ਵਿੱਚ KPK ਦੇ ਵਿੱਚ ਤੁਸੀਂ ਸਕਿੱਲਡ ਮੁੰਡੇ ਤਿਆਰ ਕਰੋ, ਜਿਹੜੇ ਚੀਜ਼ਾਂ ਤਿਆਰ ਕਰਨ, ਜਿਹੜੇ ਮਾਈਨਸ ਨੇ, ਵਸਾਇਲ ਨੇ। KPK ਵਾਲਿਆਂ ਦੇ ਨੇ ਸਾਡੇ ਵਸਾਇਲ ਲੁੱਟ ਕੱਤੇ ਨੇ। ਵਸਾਇਲ ਕੱਢਣ ਵਾਸਤੇ ਇੰਜੀਨੀਅਰ ਚਾਹੀਦੇ ਨੇ, ਵਸਾਇਲ ਕੱਢਣ ਵਾਸਤੇ ਮਸ਼ੀਨਰੀ ਚਾਹੀਦੀ। ਉਹ ਮਸ਼ੀਨਰੀ, ਉਹ ਇੰਜੀਨੀਅਰ ਕਿੰਨੇ ਬਣਾਉਣੇ ਨੇ, ਤੇ ਉਹ ਆਪਣੀ ਜ਼ਬਾਨ 'ਚ ਬਣੇ ਨੇ। ਬਾਕੀ ਜਿਹੜੇ ਤੁਸੀਂ ਅੰਗਰੇਜ਼ੀ 'ਚ ਇੰਜੀਨੀਅਰ ਬਣਾ ਰਹੇ ਹੋ, ਭਾਵੇਂ ਪੰਜਾਬ ਦੇ ਨੇ ਭਾਵੇਂ KPK ਦੇ ਨੇ, ਉਹ ਤਾਂ ਵਿਚਾਰੇ ਕਿਸੇ ਕੰਮ ਦੇ ਨਹੀਂ। ਤੇ ਇਹ ਨਿਜ਼ਾਮੇ ਤਲੀਮ ਨਹੀਂ ਬਦਲੋਗੇ ਤੇ ਇਨਸਾਫ ਨਹੀਂ ਮਿਲੇਗਾ। ਉਹ ਮਮਦਾਨੀ ਨੇ ਵੀ ਫੇਲ ਹੋਣਾ। ਉਹ ਅਮਰੀਕਾ ਦੇ ਵਿੱਚ ਸਕਿੱਲਡ ਬੰਦੇ, ਅਮਰੀਕਾ ਸਿਰਫ 8 ਲੱਖ ਬੰਦੇ ਪੈਦਾ ਕਰ ਰਿਹਾ ਸਕਿੱਲਡ ਸਾਲਾਨਾ, ਤੇ ਚੀਨ 50 ਲੱਖ ਕਰ ਰਿਹਾ। ਤੇ ਤੁਸੀਂ ਉਹ ਜਦੋਂ ਵੱਡੀ ਤਾਦਾਦ 'ਚ ਸਕਿੱਲਡ ਬੰਦੇ ਪੈਦਾ ਕਰੋਗੇ ਫਿਰ ਤਬਦੀਲੀ ਹੁੰਦੀ ਹੈ। ਵੱਡੇ ਵੱਡੇ ਦਾਅਵਿਆਂ ਨਾਲ, ਨਾਅਰਿਆਂ ਨਾਲ ਤੁਸੀਂ ਆਪ ਅੰਦਰ ਹੋ ਜਾਂਦੇ ਹੋ, ਤਬਦੀਲੀ ਕੋਈ ਨਹੀਂ ਆਉਂਦੀ।